अस्सलाम वालेकुम जी, की हाल चाल आ? उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा गुजरदा। ते उम्मीद करदा कि अपना दिन बहुत अच्छा गुजरेगा इंशाल्लाह। तुहानूं स्वाद आएगा, तुहानूं आएगा मज़ा। ते व्लॉग देखियो पूरा। ते लो जी, सवेर दा टाइम आ, सूरज इत्थे इस टाइम लेकिन निकलिया होया सी। हुणे तुहानूं वेख के मैनूं लगदा भी छिपिया, क्योंकि धुप्प अज हैगी आ। कल सारा दिन ईद का जिहड़ा दिहाड़ा सी वो सारा दिन सूरज नहीं निकलिया, मतलब झाड़ी लिया वा कल सारा दिन। तो अज उम्मीद हैगी सी सूरज निकलण दी, लेकिन अज हाले तक फिर छिप गया हुण दोबारा। लेकिन उम्मीद आ भी अज सूरज निकलूगा। बाकी अलहमदुलिल्लाह कल ईद सी, बड़ी सोहनी गुजरी। उम्मीद करदा कि तुहाडी सारियां दी भी बहुत ज़्यादा सोहनी ते खूबसूरत गुजरी होगी। दिन तुहाडा बहुत सोहना रहा होगा, राजी खुशी गुजारी होगी। तो अलहमदुलिल्लाह जी, अज ईद का हैगा वा दूसरा दिन, क्योंकि ईद चलती है 3 दिन। तो दूजे दिन वेखते हैं भी आपां की करते हैं। बाकी सब तो पहला अपना बेसिक काम जिहड़ा इन्हां नूं छड्ड दईए, क्योंकि इस टाइम ना मचलदियां पईयां हुंदियां विचारियां कि सानूं छड्ड दिओ। उस तो बाद तुहानूं दिंदे आ अगलियां अपडेटां। लो जी, आओ जी, तुसीं बाहर आओ जी। बिस्मिल्लाह जी, बिस्मिल्लाह। तुसीं भी आ जाओ जी। सोहणिया बारे हो जा, इन्हें पता नहीं उठना कि नहीं उठना। ये तो बैठी है। इंशाल्लाह मैनू लग रहा कि ये पूरे बच्चे कड्ढेगी, क्योंकि जिन्नी डेडिकेशन ना ये बैठी है ना, मेरे हिसाब ना उन्नी डेडिकेशन ना बतियां भी नहीं बैठियां। क्योंकि मतलब कमाल उदों दी, मतलब उठण तो बहुत ज़्यादा ये ना परहेज करदी है भी किते आंडिਆਂ ਨੂੰ वाकई हवा ना लग जाए। मैं ਆਪਾਂ ਗੱਲ ਤਾਂ ਸੁਣੀ ਸੀ ਵੀ ਤੂੰ ਉੱਠਦਾ ਨਹੀਂ ਗਾ ਜਾਂ ਤੂੰ ਉੱਠਦੀ ਨਹੀਂ, ਤੂੰ ਆਂਡਿਆਂ ਨੂੰ ਹਵਾ ਲਵਾਉਣੀ ਆ ਤੇ ਆਂਡਿਆਂ ਨੂੰ ਹਵਾ ਵੀ ਲਵਾ ਲਾ। ਸੋ ਉਹ ਵਾਲਾ ਹਿਸਾਬ ਇਹਦਾ ਵਾ ਵੀ ਇਹ ਆਂਡਿਆਂ ਨੂੰ ਹਵਾ ਨਹੀਂ ਲਵਾਈ ਮਾਂ ਦੀ ਧੀ ਨੇ। ਤੇ ਬਾਕੀ ਜੀ ਇੱਕ ਅਪਡੇਟ ਹੋਰ ਆ, ਡਾਕਟਰ ਨੂੰ ਫੋਨ ਕੀਤਾ ਸੀ ਐਂਬਰ ਵਾਸਤੇ ਕਿ ਯਾਰ ਇਹਦੀ ਪ੍ਰੈਗਨੈਂਸੀ ਚੈੱਕ ਕਰ ਲਓ, ਤਾਂ ਕਿ ਆਪਾਂ ਨੂੰ ਪਤਾ ਲੱਗ ਜਾਵੇ ਕਿ ਪ੍ਰੈਗਨੈਂਟ ਆ ਜਾਂ ਨਹੀਂ ਪ੍ਰੈਗਨੈਂਟ, ਤਾਂ ਕਿ ਆਪਾਂ ਅਗਲਾ ਦਾ ਸੱਦੇਬਾਬ ਕਰ ਸਕੀਏ। ਲੇਕਿਨ ਡਾਕਟਰ ਨੇ ਟਾਈਮ ਦਿੱਤਾ, ਈਦ ਦੇ ਕਰਕੇ ਵੀ ਛੁੱਟੀਆਂ ਵਾ, ਡਾਕਟਰ ਗਿਆ ਹੋਇਆ ਆਪਦੇ ਘਰੇ। ਸੋ ਉਹਨਾਂ ਨੇ ਬੋਲਿਆ ਕਿ 25 ਤਰੀਕ ਵਾਲੇ ਦਿਨ ਜਿਹੜਾ ਆਪਾਂ ਨਾ ਚੈੱਕ ਕਰਾਂਗੇ। ਅੱਜ ਤਰੀਕ ਹੈਗੀ ਆ 22, ਠੀਕ ਆ, 22 ਮਾਰਚ। ਸੋ ਇਸ ਕਰਕੇ ਐਂਬਰ ਆਣੀਏ ਪੁੱਤ 25 ਤਰੀਕ ਨੂੰ ਜਿਹੜਾ ਨਾ ਚੈੱਕਅਪ ਹੋਏਗਾ ਇੰਸ਼ਾਅੱਲਾ। ਤੇ ਹੋਪਫੁਲੀ ਜਿਹੜੀ ਖੁਸ਼ਖਬਰੀ ਆ ਉਹ ਮਿਲੇਗੀ, ਕਿਉਂਕਿ ਕਾਫੀ ਜ਼ਿਆਦਾ ਵੀਰ ਭਰਾਵਾਂ ਨੇ ਵੀ ਇਸ ਚੀਜ਼ ਦਾ ਬੋਲਿਆ ਹੋਇਆ ਕਿ ਘੋੜੀ ਆਪਣੀ ਪ੍ਰੈਗਨੈਂਟ ਆ, ਘੋੜੀ ਆਪਣੀ ਗੱਭਣ ਆ। ਹੋਪਫੁਲੀ ਇਸ ਤਰ੍ਹਾਂ ਹੀ ਹੋਵੇ। ਤੇ ਕੀ ਕਹਿੰਦੇ ਹੁੰਦੇ ਆ ਵੀ ਸਾਰਿਆਂ ਦੇ ਮੂੰਹ ਦੇ ਵਿੱਚ ਘੀ ਸ਼ੱਕਰ, ਜਿਨ੍ਹਾਂ ਨੇ ਬੋਲਿਆ ਅਲਹਮਦੁਲਿਲਾ। ਇਨਸ਼ਾਅੱਲਾ ਉਮੀਦ ਆ ਮੈਨੂੰ 100% ਕਿ ਆਪਣੀ ਐਂਬਰ ਜਿਹੜੀ ਗੱਭਣ ਆ। ਲੇਕਿਨ ਜੇ ਗੱਭਣ ਹੋ ਗਈ, ਕਨਫਰਮ ਗੱਭਣ ਹੋ ਗਈ, ਤਾਂ ਫਿਰ ਸਮਝ ਲਓ ਵੀ ਮੌਜਾਂ, ਫਿਰ ਤਾਂ ਰੌਣਕਾਂ ਹੈ। ਫਿਰ ਤਾਂ ਇੰਤਜ਼ਾਰ ਸ਼ੁਰੂ ਹੋ ਜਾਣੇ ਆ, ਕੈਲੰਡਰ 'ਤੇ ਤਰੀਕਾਂ ਕੱਟਣ ਲੱਗ ਪੈਣੀਆਂ ਵੀ ਲੈ ਜੀ ਇੰਨੀ ਦੇਰ ਰਹਿ ਗਈ, ਇੰਨੀ ਦੇਰ ਰਹਿ ਗਈ, ਹੈ ਨਾ। ਕਿਉਂਕਿ ਇਹਦਾ ਇੱਕ ਸਫ਼ਰ ਆ, ਇਹਦਾ ਇੱਕ ਜਦੋਂ ਆਪਾਂ ਲੈ ਕੇ ਆਏ ਸੀ 1 ਸਾਲ ਪੂਰਾ ਹੋ ਚੱਲਾ, ਮਤਲਬ ਹੋ ਗਿਆ। ਅਤੇ ਮਤਲਬ ਜਿੱਦਾਂ ਇਹਦਾ ਦਿਨ ਗੁਜ਼ਰਨਗੇ, ਬੇਬੀ ਹੋਏਗਾ, ਮਤਲਬ ਉਹਦੀ ਵੀ ਇੱਕ ਜਰਨੀ ਹੋਏਗੀ ਵੱਖਰੀ। ਸੋ ਇਹ ਸਾਰੇ ਜਿਹੜੇ ਬੰਦੇ ਪੁਰਾਣੇ ਜੁੜੇ ਆ ਉਹਨਾਂ ਨੂੰ ਦੇਖਣ ਦਾ ਡੈਫੀਨੇਟਲੀ ਸਵਾਦ ਆਊਗਾ, ਨਵਿਆਂ ਨੂੰ ਵੀ ਆਊਗਾ ਅਤੇ ਪੁਰਾਣਿਆਂ ਤੋਂ ਡੈਫੀਨੇਟਲੀ ਆਉਣਾ ਹੀ ਆਉਣਾ। ਤੇ ਬਾਕੀ ਲੋ ਜੀ, ਸਾਰਾ ਕੁਝ ਛੱਡ ਦਿੱਤਾ ਹੈ। ਹੁਣ ਜਾਂਦੇ ਆ ਪੱਠਿਆਂ ਵਾਲੇ ਟੱਕ 'ਚ, ਕਿਉਂਕਿ ਕੰਮ ਜਿਹੜਾ ਹੁਣ ਸਟਾਰਟ ਕਰ ਲਈਏ, ਮਤਲਬ ਹੋ ਗਿਆ ਵਾ, ਠੀਕ ਆ। ਪੱਠੇ ਵਸੀਮ ਆਇਆ ਹੋਇਆ ਵਾ, ਪੱਠੇ ਵੱਢਦਾ ਪਿਆ ਵਾ। ਸਾਇਮ ਤੇ ਵਸੀਮ ਰੇੜਾ ਲੈ ਕੇ ਚਲੇ ਗਏ ਆ। ਸੁਬਾਹ ਚਾਚੂ ਨੇ ਲੂਸਣ ਵੱਢਤਾ ਸੀ, ਕਿਉਂਕਿ ਲੂਸਣ ਜਿਹੜਾ ਵੱਢਣਾ ਬੜਾ ਔਖਾ ਕੰਮ। ਇਹ ਆ ਵੀ ਮਾਸ਼ਾਅੱਲਾ ਅਲਹਮਦੁਲਿਲਾ ਲੂਸਣ ਜਿਹੜਾ ਆਪਣਾ ਪੂਰਾ ਫਿੱਟ ਆ। ਉੱਧਰੋਂ ਹੁਣ ਹੋ ਰਿਹਾ ਹੌਲੀ, ਠੀਕ ਆ। ਤੇ ਹੁਣ ਪਾਣੀ ਲਾਉਣ ਤੋਂ ਡਰਦੇ ਆ ਵੀ, ਕਿਉਂਕਿ ਇੱਧਰੋਂ ਬਹੁਤ ਵੱਡਾ ਹੋਇਆ ਯਾਰ, ਕਰੋ ਚੈੱਕ ਵੀ ਇੱਧਰੋਂ ਪੂਰਾ ਨਾ ਤੁਹਾਨੂੰ ਉਹ ਅੱਗੋਂ ਜਾ ਕੇ ਵਿਖਾਉਣਾ ਕਿ ਪੂਰਾ ਲੂਸਣ ਜਿਹੜਾ ਨਾ ਚੜਿਆ ਹੋਇਆ, ਗੋਡੇ ਹੁੰਦਾ ਹੁਣ। ਤੇ ਚਾਚੂ ਨੂੰ ਕਿਹਾ, ਚਾਚੂ ਨੇ ਵੱਢਿਆ ਰਗੜ ਕੇ। ਚਾਚੂ ਵੜਦੇ ਰਹੇ ਲੂਸਣ ਪਹਿਲਾਂ ਬਚਪਨ 'ਚ ਵੀ, ਕਿਉਂਕਿ ਇਹਨਾਂ ਦੇ ਨਾਨੇ ਕੋਲ ਘੋੜੀ ਹੁੰਦੀ ਸੀ। ਤੇ ਉਦੋਂ ਕਹਿੰਦੇ ਵੀ ਅਸੀਂ ਬੜਾ ਵੱਢਿਆ। ਤੇ ਵਾਕਈ ਕਰੋ ਚੈੱਕ, ਲੂਸਣ ਵੱਢਿਆ ਚੌਧਰੀ ਨੇ ਟਕਾ ਕੇ। ਤੇ ਲੂਸਣ ਆਪਣਾ ਹੈ ਵੀ ਵੇਖੋ ਕਿਹੜਾ ਡਿੱਗਦਾ ਫਿਰਦਾ ਹੈ। ਤੇ ਇੱਧਰ ਕਹਿੰਦੇ ਰੇੜਾ ਆ ਗਿਆ, ਤੇ ਇੱਧਰ ਵਸੀਮ ਵੀ ਆ ਗਿਆ ਮਾਸ਼ਾਅੱਲਾ। ਕਰੋ ਚੈੱਕ ਰੇੜਾ। ਤੇ ਸਰ ਈਦ ਮੁਬਾਰਕ, ਕੀ ਹਾਲ ਚਾਲ ਜੇ? ਐਨ ਫਿੱਟ ਹੋ ਮਾਸ਼ਾਅੱਲਾ। ਅੱਜ ਤਾਂ ਦੂਰੋਂ ਨਜ਼ਰ ਆ ਰਿਹਾ, ਧੁੱਪ ਨਿਕਲੇ ਉੱਤੋਂ। ਮੈਨੂੰ ਲੱਗਦਾ ਉਹਨੇ ਈਦ ਵਾਲਾ ਸੂਟ ਲਾਇਆ ਨਹੀਂ ਹਲੇ। ਕਿਉਂ ਮਜਰੀ, ਈਦ ਵਾਲਾ ਸੂਟ ਲਾਇਆ ਨਹੀਂ ਤੂੰ ਹਲੇ? ਹੈਂ, ਅੱਛਾ ਕੱਲ ਹੀ ਲਾਤਾ ਸੀ। ਸੈਮ ਨੇ ਤੇ ਨਹੀਂ ਲਾਇਆ, ਫਿਰ ਅੱਜ ਲਬੇੜੇਗਾ ਤੇ ਗਾਲਾਂ ਖਾਏਗਾ।
ਭਰਾਵਾ ਤੂੰ ਲਬੇੜੇਗਾ ਤੇ ਤੂੰ ਉਸ ਤੋਂ ਬਾਅਦ ਗਾਲਾਂ ਖਾਏਗਾ 100%। ਮੈਂ ਕੰਮ ਨਹੀਂ ਨਾ ਕਰਨਾ ਲਬੇੜਨਾ ਯਾਰ ਮੈਂ ਤੈਨੂੰ ਦੱਸ ਦਿੱਤਾ ਨਾ ਅੱਜ ਮੈਂ ਆ ਰਹੀ ਹੈ। ਮੈਂ ਆ ਰਹੀ ਅੱਛਾ ਤੂੰ ਆ ਰਹੀ ਆ? ਤੂੰ ਘਰ ਨਹੀਂ ਮੈਂ ਤਾਂ ਚੱਲਾਂ ਵਾ ਸ਼ਹਿਰ ਨੂੰ। ਮੈਨੂੰ ਲੱਗ ਰਿਹਾ ਵਾ, ਮੈਂ ਕੱਲ ਵਲੌਗ ਦੇ ਵਿੱਚ ਦੱਸਿਆ ਸੀ ਕਿ ਆਜ਼ਾਦ ਹੁੰਦਾ ਪਿਆ ਵਾ ਤੇ ਉਹਨੂੰ ਲੈਣਾ ਵਾ, ਕਿਉਂਕਿ ਅੱਜ ਸ਼ਾਮ ਨੂੰ ਇੱਕ ਦੋਸਤ ਦੀ ਮਹਿੰਦੀ ਕਵਾਲੀ ਨਾਈਟ ਆ ਉਹਦੀ, ਉਧਰ ਨੂੰ ਜਾਣਾ। ਇਸ ਕਰਕੇ ਮੈਂ ਤਾਂ ਜੋ ਵੱਡਾ ਆ ਰਹੀ ਹਾਂ ਨਾ। ਕਿਉਂ ਵੀ ਵਸੀਮ ਸ਼ਾਮ ਨੂੰ ਜਾਣਾ ਯਾਰ? ਫਿਰ ਨਹੀਂ ਦੁਪਹਿਰੇ ਵੀ ਮੈਂ ਕੰਮ ਸ਼ਾਮ ਕਰੂੰਗਾ। ਸੁਣਾਓ ਐ ਫਿੱਟ ਫਾਟ? ਚਲੋ ਮਾਸ਼ਾਅੱਲਾ ਈਦ ਕਿਵੇਂ ਲੰਗੀ? ਨਹੀਂ ਦਿਸਣ ਤਾਂ ਦਈ ਆ ਵੀ ਵਧੀਆ ਗੁਜ਼ਰੀ ਨਾ ਯਾਰ। ਹਾਂ ਤੇ ਬਸ ਹੋਰ ਕੀ ਚਾਹੀਦਾ, ਬਾਲ ਬੱਚੇ ਠੀਕ ਆ ਹੈਂ? ਕਹਿੰਦਾ ਤੁਹਾਡੀ ਵਧੀਆ ਨਹੀਂ ਗੁਜ਼ਰੀ ਹੋਣੀ ਜੇ ਸਾਡੀ ਵਧੀਆ ਗੁਜ਼ਰੀ ਆ। ਤੇ ਬਿਲਕੁਲ ਜੇ ਬੰਦੇ ਦੀ ਵਧੀਆ ਗੁਜ਼ਰ ਜਵੇ ਨਾ ਤੇ ਜੱਟ ਜ਼ਿਮੀਂਦਾਰ ਦੀ ਵਧੀਆ ਨਹੀਂ ਗੁਜ਼ਰਦੀ, ਉਹਦੀ ਪੱਠਿਆਂ 'ਚ ਹੀ ਗੁਜ਼ਰਦੀ ਆ। ਸੋ ਡੈਫੀਨੇਟਲੀ ਨਹੀਂ, ਪਰ ਅਲਹਮਦੁਲਿਲਾ ਯਾਰ ਸਾਡੀ ਵਧੀਆ ਗੁਜ਼ਰੀ, ਏਡੀ ਮਾੜੀ ਗੱਲ ਨਹੀਂ ਸੀ। ਠੀਕ ਹੈ, ਪੱਠੇ ਪੁੱਠੇ ਤੇ ਪਾਲੀ ਦੇ ਆ, ਬਸ ਵੱਡੇ ਹੋਣ ਸਹੀ। ਆ ਵੱਢਣੇ ਔਖੇ ਆ ਇਸ ਮੌਸਮ 'ਚ। ਲੋ ਜੀ ਪੱਠੇ ਵੱਢ ਦਿਓ ਤੇ ਚੱਕ ਦਿਓ ਤੇ ਕੁਤਰ ਦਿਓ ਤੇ ਅਲਾਈ ਸਪੁਰਦ ਕਰ ਦਿਓ। ਓਕੇ ਦੀ ਆਵਾਜ਼ ਕਰ ਦਿਓ ਚੋਰੀ ਜ਼ਾਹਦ ਦੇ ਕਹਿਣਾ। ਅੰਦਰ ਭਾਵੇਂ ਚੋਰੀ, ਅੰਦਰ ਪੱਠੇ ਹੈ ਮਜ਼ਰ, ਅੰਦਰ ਭਾਵੇਂ ਬਾਹਰ ਨਾ ਭਾਵੇਂ। ਇਹ ਪਤਾ ਨਹੀਂ ਕਿੰਨੇ ਖੋਲਿਆ ਹੋਇਆ ਸੀ ਪਹਿਲੇ, ਹੈ ਨਾ? ਹਾਂ ਖੋਲਿਆ ਹੋਇਆ ਸੀ ਮੈਨੂੰ ਲੱਗਦਾ ਸੀ। ਅੱਛਾ ਚਲੋ ਚੱਲ ਅੰਦਰ ਪੁੱਤ, ਧੁੱਪ ਬੜੀ ਆ ਅੱਜ ਬਾਹਰ ਵਾਲਾ ਕੰਮ ਖਤਮ ਹੋ ਗਿਆ। ਪਹੁੰਚ ਸ਼ਾਬਾਸ਼। ਲੋ ਜੀ ਮਾਸ਼ਾਅੱਲਾ ਸਫਾਈ ਹੋ ਗਈ ਐਂਬਰ ਦੇ ਘਰ ਦੀ, ਬੜੀ ਸੋਹਣੀ ਬੜੀ ਸਾਫ ਸੁਥਰੀ। ਮਦਰ ਨੇ ਓਕੇ ਕਰਤਾ ਕੰਮ। ਤੇ ਮਦਰ ਯਾਰ ਉਰੇ ਨੂੰ ਆਈ ਮੜਾ ਜਾ, ਇੱਧਰ ਆਈ ਮੜਾ ਜਾ ਯਾਰ। ਧੁੱਪ ਨਿਕਲੀਆਂ ਰੱਬੀ ਸਬੱਬੀ ਨਿਕਲ ਆਈ, ਅੱਲਾ ਦਾ ਸ਼ੁਕਰ ਆ। ਤੇ ਅੱਜ ਨਾ ਇਹਨੂੰ ਕਰਨਾ ਓਕੇ ਯਾਰ, ਇਹਦੇ ਵਿੱਚੋਂ ਨਾ ਸਿਰਫ ਪਾਣੀ ਕੱਢ ਦੇ ਹਨਾ। ਮੈਂ ਇੱਟ ਹਟਾਉਣਾ ਵਾ ਤੇ ਬਸ ਨਾ ਇਹਦੇ ਵਿੱਚ ਮਾਰ, ਇਹਨੂੰ ਕੰਮ ਨਿਬੇੜੀਏ। ਬੜੇ ਦਿਨ ਹੋ ਗਏ ਕਿ ਇਹ ਚੌਧਰੀ ਸਾਹਿਬ ਨਾ ਇਹ ਭਰਿਆ ਹੀ ਨਹੀਂ। ਆਪਾਂ ਤੁਹਾਨੂੰ ਪਤਾ ਧੁੱਪ ਨਹੀਂ ਨਿਕਲੀ ਚੱਜ ਨਾਲ, 4-5 ਦਿਨ ਹੀ ਹੋ ਗਏ। ਜਿੰਨੇ ਦਿਨ ਸਲਾਹ ਕਰਦੇ ਹੋ ਗਈ ਆ ਉਹਨੇ ਦਿਨ ਹੀ ਧੁੱਪ ਨਹੀਂ ਨਿਕਲੀ। ਤਾਂ ਹੁਣ ਕੱਢਣ ਲੱਗੇ ਪਾਣੀ, ਤੇ ਹੁਣ ਇਹ ਨਾ ਹੋਵੇ ਕਿ ਕਿਤੇ ਫਿਰ ਉਹ ਸਾਡੀ ਸਲਾਹ ਬਦਲ ਜਾਵੇ ਕਿ ਧੁੱਪ ਚੱਲ ਜਾਵੇ। ਲੇਕਿਨ ਬੰਦ ਹੋਇਆ ਹੈ, ਕੋਈ ਮਸਲਾ ਨਹੀਂ, ਆਪਾਂ ਵਿੱਚ ਉਹਦੇ ਮਾਰ ਦੇਣੇ ਛੋਟੀ ਮਾਰ ਇਹਦੇ ਵਿੱਚ ਨਗਾ ਦੇ। ਲੋ ਜੀ ਮਾਰਦੇ ਹੋ ਰਿਹਾ ਜਗਾੜ ਸਿੱਧਾ ਕਿ ਕੋਈ ਨਹੀਂ? ਅੱਗੋਂ ਹੀ ਬੰਦ ਹੋਇਆ ਵਾ ਹਨਾ। ਉਹ ਬੋਤਲ ਦਿੱਤੀ ਸੀ ਮੈਨੂੰ, ਚੇਤਾ ਹੀ ਨਹੀਂ ਆਇਆ ਬੋਤਲ ਦਾ। ਲੋ ਜੀ ਡੰਨ ਦੀ ਆਵਾਜ਼ ਹੋ ਗਈ। ਹੁਣ ਨਿਕਲ ਜਾਵੇ ਪਾਣੀ ਤੇ ਉਸ ਤੋਂ ਬਾਅਦ ਇਹਨੂੰ ਨਾ ਭਰਦੇ ਆ। ਪਾਣੀ ਬਹੁਤ ਹੀ ਜ਼ਿਆਦਾ ਗੰਦਾ ਸੀ, ਬਤਖਾਂ ਸਾਡੀਆਂ ਰਾਜੀ ਹੋ ਕੇ ਵੜਦੀਆਂ ਨਹੀਂ ਸੀ ਅੰਦਰ, ਸਮੈਲ ਮਾਰਦਾ ਪਾਣੀ। ਜ਼ਾਹਰੀ ਗੱਲ ਆ ਯਾਰ, 4-5 ਦਿਨ ਤਾਂ ਧੁੱਪ ਨਹੀਂ ਨਾ ਨਿਕਲੀ ਤਾਂ ਕਰਕੇ। ਲੋ ਜੀ ਇਹ ਹੁੰਦਾ ਇੱਕ ਵਾਰੀ ਹੁਣ ਵਿਹਲਾ, ਤੇ ਫਿਰ ਇਹਨੂੰ ਧੋ ਕੇ ਸੋਹਣਾ ਬੜਾ ਸਾਫ ਸੁਥਰਾ ਕਰਕੇ ਨਾ ਤੇ ਇਹਦੇ ਵਿੱਚ ਪਾਣੀ ਭਰਦੇ ਆ ਤਾਂ ਕਿ ਬਤਖਾਂ ਬੜੀਆਂ ਰਾਜ਼ੀ ਖੁਸ਼ੀ ਜਿਹੜੀਆਂ ਇਹਦੇ ਵਿੱਚ ਅੱਜ ਨਹਾਉਣ ਹੈ। ਲੋ ਜੀ ਮਾਸ਼ਾਅੱਲਾ ਬੈਠੀਆਂ ਵੈਸੇ ਤੇ ਛਾਵੇਂ, ਹੁਣ ਧੁੱਪ ਹੋ ਗਈ ਜ਼ਾਹਰੀ ਗੱਲ ਆ। ਲੋ ਜੀ ਇੱਧਰ ਵਸੀਮ ਨੇ ਲਿਆਂਦਾ ਵਾ ਪੱਠਿਆਂ ਵਾਲਾ ਰੇੜਾ, ਚੰਗਾ ਤਗੜਾ ਰੇੜਾ ਆ ਗਿਆ ਵਾ। ਤੇ ਵਾਵਾ ਵੈਸੇ ਦੁਪਹਿਰ ਵੀ ਹੋ ਗਈ ਆ, ਹੁਣ ਪਾਉਂਦੇ ਆ ਕੁਤਰ ਕੇ ਗਾਵਾਂ ਨੂੰ। ਜਾਣ ਦੇ ਬਸ ਚੱਕ ਦੋ। ਲੋ ਜੀ ਪੱਠੇ ਪੁੱਠੇ ਲੈ ਆਂਦੇ ਆ ਤੇ ਲਾਪਿਆ ਕੁਤਰਨ। ਵਸੀਮ ਇਧਰ ਕੁਤਰੀ ਜਾਂਦਾ ਤੇ ਮਜ਼ਰ ਭਾਈ ਲਾਪਿਆਂ ਰਲਾਉਣ, ਤੇ ਮੈਂ ਚਕਾਈ ਹੋਣੇ ਆ ਤੇ ਰਲਾਈ ਹੋਣੇ ਆ। ਅਸੀਂ ਕਿਹਾ ਨਾਲ ਹੀ ਪਾ ਦਈਏ, ਟਾਈਮ ਅੱਗੇ ਵਾਵਾ ਹੋ ਗਿਆ ਵਾ। ਤੇ ਇੱਧਰ ਸ਼ੁਕਰ ਆ ਬਾਹਰ ਝਾੜ ਵੀ ਹੋ ਗਿਆ। ਵੈਸੇ ਤੇ ਚੰਗੀ ਗੱਲ ਆ, ਮਾਰ ਅੱਜ ਕੇ ਖਾ ਲੂ ਪੱਠੇ। ਇੰਨੇ ਕਿ ਪੱਠੇ ਰਹਿ ਗਏ ਕੁਤਰੀਆਂ। ਚਲੋ ਵੀ ਲੋ ਜੀ ਪੱਠੇ ਪੁੱਠੇ ਦਿੱਤੇ ਆ ਪਾ, ਥੋੜੇ ਰਹਿ ਗਏ ਕੁਤਰਨ ਵਾਲੇ। ਮਜ਼ਰੀ ਕਹਿੰਦਾ ਕੱਪੜੇ ਪਾਏ ਤੂੰ ਚੱਕੀ ਆ, ਮੈਂ ਪੱਠੇ ਚੱਕ ਕੇ ਤੇ ਦਿੱਤੇ ਆ ਪਾ। ਘੜੀ ਦੇ ਟਾਈਮ ਨਾਲ 10 ਮਿੰਟ ਲੱਗੇ ਆ ਤੇ ਅੱਡਾ ਹੋ ਗਿਆ ਜੀ ਵਿਹਲਾ। ਆਹ ਪੈ ਆ ਸ਼ਾਮ ਜੋਗੇ ਵੇ ਸੈਲੇ ਸਿੱਟ ਕੇ ਤੇ ਪਾ ਦੇਣੇ ਆ। ਇੱਧਰ ਵੀ ਖੁਰਲੀਆਂ ਖਾਲੀਆਂ ਹੋ ਗਈਆਂ, ਫੁੱਲ ਗਾਵਾਂ ਲੱਗ ਗਈਆਂ ਖਾਣ। ਤੇ ਹੁਣ ਕਰਨ ਲੱਗੇ ਆ ਜੀ ਖੁੱਡਾ ਚੱਕਣਾ ਵਾ। ਘਰੇ ਤੁਹਾਨੂੰ ਪਤਾ ਖੁੱਡਾ ਪਿਆ ਆਪਣਾ ਲੱਕੜ ਵਾਲਾ। ਬਾਹਰ ਹੁਣ ਚਾਹੀਦਾ ਸੀਗਾ ਕਿਉਂਕਿ ਟਰਕਣ ਵੀ ਬਾਤੀ ਬਤਖਾਂ ਵੀ ਲੈਦਾ ਸਮਾਨ ਕਰਨਾ। ਤੇ ਇੱਧਰ ਚੱਕਣਗੇ ਖੁੱਡਾ। ਪਹਿਲਾਂ ਚੱਕਣ ਲੱਗ ਪਿਆ ਬੂਏ ਕਿੱਧਰ ਕਰਨੇ? ਇਹਨੂੰ ਛੱਡ ਦੇ ਵਸੀਮ, ਤੂੰ ਉਰੇ ਆ। ਲੋ ਜੀ ਖੁੱਡਾ ਚੱਕ ਲਿਆ ਵਾ ਤੇ ਹੁਣ ਤੁਰੇ ਜਾਂਦੇ ਆ। ਹੌਲਾ ਹੀ ਆ ਵਸੀਮ, ਹੌਲਾ ਹੀ ਆ ਹੈ।
ਸੀਮ ਨੂੰ ਹੌਲੇ ਲੱਗਣਾ। ਚਲੋ ਚਲੋ ਚਲੋ। ਲੋ ਜੀ ਖੁੱਡਾ ਕਰਦਾ ਸੀਗਾ ਬਾਹਰ ਤੇ ਵਸੀਮ ਹੁਣੇ ਪੱਠੇ ਲੈ ਕੇ ਚਲ ਗਿਆ ਆ। ਉਹਨਾਂ ਨੇ ਜਾ ਕੇ ਸਰੋਂ ਵੱਢਣੀ ਸੀਗੀ ਤੇ ਖੁੱਡਾ ਆ ਗਿਆ ਜੀ। ਆ ਖੁੱਡਾ ਆ ਗਿਆ ਵਾ ਇੱਥੇ ਰੱਖ ਲਿਆ ਤੇ ਨਾਲ ਹੀ ਇੱਧਰ ਵਿੱਚ ਕੱਪੜਾ ਹੀ ਰੱਖਣਾ ਵੀ ਇੱਕ ਦੂਜੇ ਨੂੰ ਲੜਨ ਨਾ। ਫਿਲਹਾਲ ਆ ਵੀ ਦੋਵੇਂ ਤਾੜੇ ਜੱਟੂ ਵਾਲਾ ਖੁੱਲਾ ਉਹ ਵੀ ਤਾੜਨਾ ਵਾ। ਇੱਧਰ ਆ ਗਿਆ ਜੱਟੂ ਸਾਹਿਬ। ਹਾਂ ਵੀ ਜੱਟੂ ਸਾਹਿਬ ਕੀ ਸੁਣਾਓ? ਠੀਕ ਠਾਕ। ਠੀਕ ਠਾਕ ਹੈ ਬੋਲਣ ਲੱਗ ਪਿਆ। ਕੀ ਮਾਮਿਆਂ ਨੇ ਖਵਾਇਆ? ਮਾਮਿਆਂ ਨੇ ਮੈਨੂੰ ਕੀ ਖਵਾਇਆ? ਸੇਵਾ ਸੁਵਾ ਵਾਵਾ ਹੋਈ। ਈਦ ਵਾਲਾ ਦਿਹਾੜਾ ਸੀ। ਬਹੁਤ ਸੇਵਾ ਹੋਈ। ਈਦ ਉਦ ਵੀ ਲੱਭੀ? ਈਦ ਲੱਭ ਗਈ। ਈਦ ਲੈਣ ਗਿਆ ਸੀ। ਈਦ ਨਹੀਂ ਸੀ ਲੈਣ ਗਿਆ, ਵੈਸੇ ਗਿਆ ਸੀ। ਵੈਸੇ ਹੀ। ਜੱਟੂ ਨੂੰ ਯਾਰ ਜਦੋਂ ਨਾ ਬੰਦਾ ਨਾ ਹੋਵੇ ਉਦੋਂ ਇਹਨੂੰ ਮਾਮਿਆਂ ਦੀ ਬਹੁਤ ਯਾਦ ਆਉਂਦੀ ਆ। ਕਹਿੰਦਾ ਵੀ ਮੈਂ ਆਉਣਾ ਵਾ 12-1 ਵਜੇ ਜਦੋਂ ਤੁਸੀਂ ਪੱਠੇ ਪੁੱਠੇ ਪਾ ਲਿਆ। ਤੇ ਹੁਣ ਪੱਠੇ ਪੁੱਠੇ ਪੈ ਗਿਆ ਤੇ ਜੱਟੂ ਵੀ ਇਧਰੋਂ ਆ ਗਿਆ। ਨਵਾਂ ਸੂਟ ਕਾਲਾ ਪਾਇਆ, ਜੁੱਤੀ ਵੀ ਨੀ ਲਾਈ ਹੈ ਤੇ ਜੱਟੂ ਨੇ। ਹੈ ਜੱਟੂ ਇਹ ਤੇ ਪੁਰਾਣੀ ਆ ਨਵੀਂ ਲਿਆਂਦੀ। ਰਾਤੀ ਭਾਈ ਮੈਂ ਗਿਆ ਪੀਜ਼ਾ ਖਾਣ ਤੇ ਜੱਟੂ ਸਾਹਿਬ ਉੱਥੇ ਭਾਈ ਜੱਟੂ ਦਾ ਮਸੇਰ ਇਹਦੇ ਮਾਮੇ ਦਾ ਮੁੰਡਾ ਉੱਥੇ ਸੀ, ਉਹਦੇ ਨਾਲ ਆਇਆ ਜੱਟੂ ਸਾਹਿਬ ਭਾਈ ਸਾਨੂੰ ਉੱਥੇ ਬੁਲਾਉਣ ਨਾ ਤੇ ਖਾ ਰਿਹਾ ਸੀ। ਕੀ ਖਾਦਾ ਜੱਟੂ ਰਾਤੀ? ਖਾਣਾ ਕੀ ਸੀ ਘਰੇ ਲਾ ਕੇ ਗਿਆ? ਕੀ? 버ਗਰ ਸ਼ਵਾਰਮੇ। ਬਰਗਰ ਸ਼ਵਾਰਮੇ ਖਾਦੇ ਰਾਤੀ ਜੱਟੂ ਨੇ। ਤੇ ਇੱਧਰ ਜੀ ਪਾਣੀ ਵੀ ਛੱਡਿਆ ਹੋਇਆ ਜੱਟੂ ਨਾ ਕਰ। ਇੱਧਰ ਪਾਣੀ ਛੱਡਿਆ ਧੋ ਕੇ ਆ ਚਪਕਾਤੀ ਆ। ਚੈੱਕ ਕਰੋ ਪਾਣੀ ਸਾਫ ਸੁਥਰਾ ਛੱਡਿਆ ਆ। ਹੁਣ ਉੱਤੋਂ ਤਾਂ ਹੀ ਭਰ ਲਵੇ ਤੇ ਫਿਰ ਮੋਟਰ ਬੰਦ ਕਰਨੀ ਆ। ਇੱਥੇ ਛੜਕਾਤਾ ਸੀ, ਇੱਕ ਵਾਰੀ ਫੇਰ ਛੜਕਾ ਦੇਣਾ। ਠੀਕ ਹੋ ਗਿਆ ਜੱਟੂ ਸਾਹਿਬ? ਲੋ ਜੀ ਅਲਹਮਦੁਲਿਲਾ ਡੱਕ ਪੂਲ ਜਿਹੜਾ ਹੋ ਗਿਆ ਫਾਈਨਲ ਡਨ ਹੋ ਗਿਆ। ਪੂਰਾ ਮੂੰਹ ਤੱਕ ਜਿਹੜਾ ਵਾ ਭਰਿਆ ਗਿਆ। ਹੁਣ ਬਤਖਾਂ ਜਿਹੜੀਆਂ ਨਾ ਮਜ਼ੇ ਨਾਲ ਸਵਾਦ ਨਾਲ ਨਹਾ ਸਕਦੀਆਂ ਕਿਉਂਕਿ ਪਾਣੀ ਜਿਹੜਾ ਵਾ ਤਾਂ ਤੱਕ ਕਰ ਦਿੱਤਾ ਵਾ। ਜਦੋਂ ਪਾਣੀ ਫੁੱਲ ਉੱਤੇ ਤੱਕ ਹੁੰਦਾ ਨਾ ਉਦੋਂ ਜ਼ਿਆਦਾ ਸਵਾਦ ਨਾਲ ਸਗੋਂ ਹੁੰਦੀਆਂ ਵਾ। ਸਾਫ ਸੁਥਰਾ ਹੋ ਗਿਆ। ਹੁਣ ਆ ਵੀ 4 ਦਿਨ ਕੱਢ ਲੂਗਾ। ਤੇ ਇੱਧਰ ਇਹਨਾਂ ਨੇ ਮਾਸ਼ਾਅੱਲਾ ਲਿਆ ਕੇ ਬਾਹਰ ਰੱਖਿਆ। ਇਹਦਾ ਫਾਇਦਾ ਇਹ ਹੋ ਗਿਆ ਯਾਰ ਵੀ ਮੁਰਗੇ ਜਿਹੜੇ ਨਾ ਲੜਦੇ ਆ। 2 ਤੇ 3 ਮੁਰਗੇ ਆਪਣੇ ਕੋਲੇ ਠੀਕ ਆ। ਹੁਣ ਜਿਹੜਾ ਉਹ ਵੱਡਾ ਮੁਰਗਾ ਆ ਗਿਆ ਵਾ ਉਹਦੇ ਨਾਲ ਵੀ ਨਾ ਪੰਗਾ ਪਾਈ ਰੱਖਦੇ। ਇੱਕ ਤਾਂ ਉਹਦੀਆਂ ਕੇਲਾ ਉਹਦੇ ਠੀਕ ਆ। ਡਰ ਵੀ ਆਉਂਦਾ ਕਿ ਯਾਰ ਜਦੋਂ ਵੀ ਉਹ ਲੜਦਾ ਵਾ ਇਹ ਨਾ ਹੋਵੇ ਕਿਸੇ ਦੀ ਅੱਖ 'ਚ ਮਾਰ ਕੇ ਨਵਾਂ ਕਾਰਾ ਕਰ ਦੇਵੇ। ਇਸ ਕਰਕੇ ਸਾਇਮ ਹੋਣਾ ਨੇ ਨਾ ਹੁਣ ਲਿਆ ਕੇ ਬਾਹਰ ਰੱਖਿਆ। ਦੋਵੇਂ ਉਹਦੇ ਵਿੱਚ ਤਾੜੇ ਆ, ਇੱਕ ਹੁਣ ਇਹ 'ਚ ਤਾੜਾਂਗੇ ਕਿਉਂਕਿ ਜੱਟੂ ਵਾਲਾ ਵੈਸੇ ਲੜਦਾ ਨਹੀਂ ਹੈਗਾ, ਸਾਇਮ ਵਾਲੇ ਤੋਂ ਡਰਦਾ ਵਾ ਠੀਕ ਆ। ਲੇਕਿਨ ਉਹ ਅੱਜ ਕੱਲ੍ਹ ਨਾ ਇਹ ਕੰਮ ਇਹਦੇ ਨਾਲ ਲੜਾ ਕੇ 1-2 ਵਾਰੀ ਇਹਦੇ ਨਾਲ ਲੜ ਪਿਆ ਵਾ ਤੇ ਵੱਡੇ ਨਾਲ ਉਹ ਹੁਣ ਇਹਦੇ ਭੁਲੇਖੇ ਉਹਦੇ ਨਾਲ ਵੀ ਲੜ ਪੈਂਦਾ ਵਾ ਠੀਕ ਆ। ਸੋ ਇਹ ਮਸਲਾ ਵਾ। ਇਸ ਕਰਕੇ ਹੁਣ ਇਹਦੀ ਬਾਹਰ ਜ਼ਰੂਰਤ ਸੀ। ਇਹ ਹੁਣ ਬਾਹਰ ਆ ਗਿਆ। ਹੁਣ ਸਾਰੇ ਨਾ ਈਜ਼ੀ ਵੇ ਦੇ ਨਾਲ ਸ਼ਫਲ ਹੋ ਜਾਣਗੇ ਕਿਉਂਕਿ ਅੱਗੇ ਆਪਣੇ ਕੋਲ ਕੇਜੀਸ ਜਿਹੜੇ ਆ ਉਹ ਘੱਟ ਆ ਠੀਕ ਆ। ਦੈਟਸ ਵਾਈ ਇਹ ਆਪਾਂ ਲਿਆਂਤਾ ਵਾ ਠੀਕ ਹੈ। 1-2 ਕੇਜੀਸ ਆਪਾਂ ਹੋਰ ਹੁਣ ਬਣਾਵਾਂਗੇ ਹੌਲੀ ਹੌਲੀ। ਜਿੱਦਾਂ ਹੁਣ ਜ਼ਾਹਰੀ ਗੱਲ ਆ ਸਮਾਨ ਵਧਣਾ ਵਾ ਉਸ ਤਰ੍ਹਾਂ ਕੇਜਾਂ ਦੀ ਲੋੜ ਪੈਣੀ ਆ ਆਪਾਂ ਨੂੰ। ਤੇ ਇਹ ਆ ਵੀ ਅਲਹਮਦੁਲਿਲਾ ਥੋੜ੍ਹਾ ਬਹੁਤਾ ਸੈਟਅਪ ਜਿਹੜਾ ਆਪਣੇ ਕੋਲੇ ਵੈਸੇ ਵੀ ਹੈਗਾ ਵਾ। ਤੇ ਪਾਣੀ ਪੂਣੀ ਭਰਿਆ ਗਿਆ ਵਾ। ਹੁਣ ਥੋੜ੍ਹਾ ਜਿਹਾ ਅਮਨ ਸ਼ਾਂਤੀ ਸਕੂਨ ਹੋ ਗਿਆ, ਝੜ ਹੋ ਗਿਆ। ਸ਼ੁਕਰ ਆ ਵੀ ਇਹ ਮੋਟਰ ਜਦੋਂ ਚੱਲਦੀ ਸੀ ਉਦੋਂ ਬਹੁਤਾ ਨਹੀਂ ਹੋਇਆ ਠੀਕ ਆ। ਨਹੀਂ ਤਾਂ ਪਤਾ ਨਹੀਂ ਮੋਟਰ ਚੱਲਣੀ ਸੀ ਜਾਂ ਨਹੀਂ ਕਿਉਂਕਿ ਤੁਹਾਨੂੰ ਪਤਾ ਕਿ ਪਲੇਟਾਂ ਉੱਤੇ ਆਪਣੀ ਮੋਟਰ ਚੱਲਦੀ ਆ ਦੁਪਹਿਰੇ। ਸੋ ਇਹ ਆਪਣੇ ਵਾਸਤੇ ਫਾਇਦਾ ਹੋ ਜਾਂਦਾ। ਮੌਸਮ ਬੜਾ ਜ਼ਿਆਦਾ ਸੋਹਣਾ ਤੇ ਅੱਜ ਐਂਬਰ ਰਾਣੀ ਨੂੰ ਲੱਗਾ ਹੋਣ ਕੈਜ਼ਾ। ਅਸੀਂ ਕਿਹਾ ਵੀ ਓਏ ਬਸ ਪੁੱਤਰ ਬਸ ਵੀ ਅੱਜ ਨਾ ਐਂਬਰ ਨੂੰ ਕੜਿਆਲਾ ਦੇ ਲਈਏ ਕਿਉਂਕਿ ਅਰਸਾ ਦਰਾਜ ਹੋ ਗਿਆ ਵੀ ਕੜਿਆਲਾ ਵਗੈਰਾ ਦਿੱਤਾ ਨਹੀਂਗਾ। ਮੈਂ ਸੈਮ ਨੂੰ ਕਿਹਾ ਮੈਂ ਕਿਹਾ ਪੁੱਛ ਲਾ ਇਹਨੂੰ ਵੀ ਲੈਂਦੀ ਆ ਕਿ ਨਹੀਂ ਲੈਣਾ ਜਾਂ ਨਹੀਂ ਕਿਉਂਕਿ ਵਾਹਵਾ ਦਿਨ ਹੋ ਗਿਆ। ਤੇ ਡਾਕਟਰ ਨੂੰ ਅੱਜ ਪੁੱਛਿਆ ਸੀ ਦੁਬਾਰਾ ਫੋਨ ਕਰਕੇ, ਤੁਹਾਨੂੰ ਦੱਸਿਆ ਵੀ ਉਹਨੇ 25 ਨੂੰ ਤਾਂ ਉਹਨਾਂ ਨੇ ਬੋਲਿਆ ਕਿ ਪ੍ਰੈਗਨੈਂਸੀ ਚੈੱਕ ਕਰਾਂਗੇ। ਫਿਰ ਉਹਨਾਂ ਨੇ ਬੋਲਿਆ ਕਿ ਯਾਰ ਤੁਸੀਂ ਉੱਤੇ ਬਹਿ ਸਕਦੇ ਹੋ, ਮਸਲਾ ਨਹੀਂ ਹੈਗਾ, ਹੁਣ ਦਿਨ ਟੱਪ ਗਏ ਆ ਠੀਕ ਆ, ਜੋ ਵੀ ਹੋਏਗਾ ਅੱਲਾ ਖੈਰ ਕਰੇਗਾ। ਅਸੀਂ ਕਿਹਾ ਵੀ ਚਲੋ ਠੀਕ ਆ। ਤੇ ਹੁਣ ਕਾਵੜ ਕਰਦੀ ਥੋੜੀ ਹੈ ਵੀ ਹੈ ਗੁੱਸਾ ਚੜ ਗਿਆ ਵੀ ਮੇਰੇ ਨਾਲ ਕਿਹੜੀ ਕੀਤੀ ਮੈਂ ਤੇ ਪਟਿਆਲਾ ਤੇ ਉਹਨੇ ਲਿਆ ਸੀ ਮੈਂ ਬਾਹਰ ਤੋਂ ਫਿਰੂੰਗੀ ਤੇ ਤੁਸੀਂ ਫੇਰ ਬੰਨਤੀ ਹੈ ਪਟਿਆਲਾ ਦੇ ਕਹਿੰਦਾ ਹੀ ਬੰਨਤੀ। ਨਹੀਂ ਅਸਾਂ ਆਪਸ ਦੀ ਗੱਲ ਆ। ਐਂਬਰ ਰਾਣੀ ਕਹਿੰਦੀ ਹੋਣੀ ਆ ਵੀ ਯਾਰ ਮੈਂ ਤੇ ਬੜੀ ਮੌਜ 'ਚ ਆ। ਐਸ ਖੁਰਲੀ ਤੋਂ ਤੁਰਦੀਆਂ ਤੇ ਅੰਦਰ ਪਹੁੰਚ ਜਾਂਦੀਆਂ, ਅੰਦਰੋਂ ਤੁਰਦੀਆਂ ਤੇ ਐਂ ਨੂੰ ਆ ਜਾਂਦੀਆਂ ਹੈ ਵੀ ਦੇ ਮਾਰ 4.5 ਖਿਦਮਤਾਂ ਹੋ ਰਹੀਆਂ ਵਾ, ਵਿਹਲੇ ਖੜੇ ਆ, ਦੇਂਗੜੇ ਵਰਗੇ ਦੇਂਗੜੇ ਮਾਰਦੇ ਆ ਹੈ ਵੀ ਐਂਬਰ ਬੁਰਸ਼ੀ ਕਰਨ ਵਾਲੀ ਆ, ਦੰਦ ਖਰਾਬ ਆ ਹੈ। ਕੋਈ ਨਹੀਂ ਅੱਲਾ ਖੈਰ ਕਰੇਗਾ। ਲਓ ਜੀ ਮਾਸ਼ਾਅੱਲਾ ਨਹੀਂ ਫਿੱਟ ਆ, ਹਲਕਾ ਜਿਹਾ ਬੁਰਸ਼ ਮਾਰਦੀ ਹੈ ਨਾ, ਹਲਕਾ ਹਲਕਾ ਬੁਰਸ਼ ਮਾਰਦੀ ਹੈ ਵੈਸੇ ਤਾਂ ਐਂ ਸਾਫ ਨਹੀਂ ਬੁਰਸ਼ ਮਾਰਦੇ ਮਿੱਟ ਹੋਣਾ ਅੰਦਰ ਇਹਦੇ। ਲਓ ਜੀ ਆ ਗਈ ਟਰਕੀ ਕਿਉਂ ਬਈ ਫੀਮੇਲ ਆ ਗਈ ਬਾਹਰ। ਮਾਸ਼ਾਅੱਲਾ ਮਾਸ਼ਾਅੱਲਾ। ਪਹਿਲਾਂ ਤਾਂ ਪੀ ਪਾਣੀ ਕਰਮਾ ਵਾਲੀਏ ਉੱਠੀਆਂ ਤੂੰ ਹੈ ਕਿਤੇ ਇੰਤਜ਼ਾਰ ਕਿਤੇ ਹੁੰਦਾ। ਹਾਂ ਇਹਦਾ ਦੀਦਾਰ ਵੀ ਅੱਜਕੱਲ ਮਾਸ਼ਾਅੱਲਾ ਕਿਤੇ ਕਿਤੇ ਹੋ ਰਿਹਾ ਕਿਉਂਕਿ ਨਹੀਂ ਹੌਲੀ ਹੌਲੀ ਨਾ ਇਹਦੇ ਉੱਤੇ ਚੁੰਝਾਂ ਮਾਰਦੀ ਆ ਜਦੋਂ ਇਹਨੇ ਬਾਹਰ ਆਉਣਾ ਹੁੰਦਾ। ਤੇ ਜਦੋਂ ਚੁੰਝਾਂ ਮਾਰਦੀ ਕੋਲੇ ਸੀ ਤੇ ਸ਼ੁਕਰ ਆ ਰੱਬ ਦਾ
ਤੇ ਟਾਈਮੋ ਟਾਈਮ ਖੋਲ ਦਿੱਤੀ ਆ ਤੇ ਪਾਣੀ ਸ਼ਾਣੀ ਪੀਵੇ ਹੁਣ। ਸੈਮ ਇਹਨੂੰ ਕਿੱਥੇ ਦਾ ਬਾਜਰਾ ਬੂਜਰਾ ਬਾਜਰਾ ਖਾਂਦੀ ਨੀ। ਕੀ ਖਾਂਦੀ ਆ ਇਹ ਇਦਾਂ ਬਾਹਰ ਜਾ ਖਾ ਕੇ ਹੋਣਾ ਇਹ ਫਿਰੇਗੀ ਆਪੇ? ਹਾਂ। ਅੱਛਾ ਫਿਰ ਆ ਜਾਏਗੀ ਫਿਰ ਵਾਪਸ। ਉਹਨੇ ਪੀਣਾ ਪਾਣੀ, ਹਾਂ ਮੁੜ ਕੇ ਨੇ ਐ ਜਾਣਾ ਸਿੱਧੀ ਖਾ ਪੀ ਕੇ ਹੋਣਾ। ਉਹ ਤੇ ਤੂੜੀ ਦਾੜੀ ਚੋਂ ਕੱਟ ਕੇ ਬਾਜਰਾ ਕਿੰਨਾ ਰੱਖਿਆ ਨਹੀਂ ਖਾਂਦੀ ਇਹ, ਅੱਛਾ ਇਹਨੂੰ ਪਸੰਦ ਹੀ। ਟਰਾਈ ਕਰ ਲਾ ਜਾਂ ਇਹਨੂੰ ਥੋੜਾ ਦਾਣਾ ਪਾ ਦੇ, ਪਾਣੀ ਪਾ ਕੇ ਰਲਾ ਕੇ ਨਾ ਦਾਣਾ ਹਾਂ। ਉਹ ਪਾ ਦੇ। ਲੋ ਜੀ ਫਰੈਸ਼ ਹੋ ਗਈ ਹੈ। ਇੱਥੇ ਪਾਓ ਬਈ ਇਹਨੂੰ ਛੋਟੀ ਛੋਟੀ ਬਰੀਕ ਬਰੀਕ ਕਰਕੇ ਨਾ ਰੋਟੀਆਂ ਪਾ ਦੋ। ਕਰ ਲੈਂਦੇ ਮਸਤੀ। ਮਸਤੀ ਪੂਰੀ ਕਰ ਲਵੇ ਆਪਦਾ, ਲਾ ਲਵੇ ਆਪਦੀ ਜਿਹੜੀ ਇਹ ਥਕਨ ਆ। ਲੇਕਿਨ ਇਹ ਆ ਵੀ ਛੋਟੀ ਛੋਟੀ ਬੁਰਕੀਆਂ ਕਰਕੇ ਨਾ ਆ ਰੋਟੀ ਪਾਈ ਆ, ਮੜੀ ਜੀ ਖਾਦੀ ਆ ਤੇ ਉਹ ਫਿਰ ਪਹੁੰਚ ਗਈ ਆ ਵਾਪਸ। ਥਕਾ ਲਾਉਣ ਆਈ। ਇਹ ਥਕਨ ਲਾਉਣ ਹੀ ਆਈ ਸੀ, ਮੈਨੂੰ ਲੱਗਦਾ ਅਕੜਾ ਅਕੜੂ ਜਿਹੜਾ ਇਹਨੂੰ ਪਿਆ ਸੀ। ਕਿਉਂ ਅੱਬੂ ਇਹ ਜ਼ਿਆਦਾ ਨਹੀਂ ਪੈਂਦੀ? ਮਤਲਬ ਖਾਂਦੀ ਪੀਂਦੀ ਤੇ ਹੈ ਨਹੀਂ, ਖਾਦਾ ਪੀਤੇ ਨੇ। ਖਾਣੀਆਂ ਕੁੜਕ ਵਾਲੀਆਂ ਪਈ ਨਹੀਂ ਖਾਣੀਆਂ। ਸੈਮ ਕਹਿੰਦਾ ਇਦਾਂ ਤਾਂ ਲਿੱਸੀ ਹੋ ਜੂਗੀ। ਲਿੱਸੀ ਇਹ ਬੱਚੇ ਕਰਨੇ ਨੇ। ਉਹ ਬਹਿ ਗਈ। ਜ਼ਾਹਰੀ ਗੱਲ ਆ, ਨੇ ਬੱਚੇ ਕੱਢਣੇ ਆ। ਸੈਮ ਉਹਨੂੰ ਛੱਡ, ਲੋ ਜੀ ਮਾਸ਼ਾਅੱਲਾ ਫਿਰ ਦੁਬਾਰਾ ਵਾਪਸ ਮੁਰਗਾ ਛੱਡ ਦੇ ਜਾਂ ਬਹਿ ਗਈ ਜਾ ਕੇ। ਸੈਮ ਆ ਬੂਆ ਲਾ ਦੇ, ਲਾ ਦੇ ਲਾ ਦੇ ਲਾ ਦੇ। ਪੱਕਾ ਹੀ ਰੱਖਿਆ ਕਰੋ ਇਹ। ਪੱਕਾ ਹੀ ਆਬੂ ਇਹ ਮੁਰਗਾ ਛੱਡ ਦਿਓ, ਖਾ ਲਵੇ ਰੋਟੀ। ਪੀਲਾ ਪੀਲਾ ਬਸ ਬਸ, ਤਲਖੀ ਨਾ ਕਰ, ਪਾਣੀ ਪੀਲਾ ਪੁੱਤ। ਬਸ 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 ਬਸ, ਬਾਵਾ ਦਿਨਾਂ ਬਾਅਦ ਕੱਢੀ ਆ ਤੇ ਗੁੱਸਾ ਕਰਦੀ ਆ ਹੁਣ ਹੈ ਬਈ। ਬਸ ਪੁੱਤਰ ਬਸ। ਲੋ ਜੀ ਐਂਬਰ ਰਾਣੀ ਦੇ ਉੱਤੇ ਗੱਦੀ ਪਾਤੀ ਆ। ਡਾਕਟਰ ਨੇ ਕਿਹਾ ਸੀ ਵੀ ਤੁਸੀਂ ਬਹਿ ਸਕਦੇ ਹੋ, ਤੇ ਰੌਲਾ ਕੋਈ ਨਹੀਂ, ਤੇ ਅਸੀਂ ਕਿਹਾ ਓਕੇ। ਨਹੀਂ ਨਹੀਂ, ਉਹਨਾਂ ਨੇ ਕਿਹਾ ਸੀ ਵੀ ਹੁਣੇ ਹੀ ਬਹਿ ਲਓ, ਕੋਈ ਰੌਲਾ ਨਹੀਂ ਹੈਗਾ, ਦਿਨ ਵਾਵਾ ਹੋ ਗਿਆ ਤੇ ਥੋੜਾ ਬਹੁਤਾ ਇਹਨੂੰ ਹੁਣ ਟੂਰਾ ਵਿਆਹ ਕਰਨਾ ਵਾ ਇਨਸ਼ਾਅੱਲਾ। ਤੇ ਅਸੀਂ ਕਿਹਾ ਵੀ ਅੱਜ ਇਹਨੂੰ ਨਾ ਉੱਤੇ ਗੱਦੀ ਸ਼ੱਦੀ ਪਾ ਕੇ, ਬਹੁਤਾ ਨਹੀਂ ਤੇ ਮਾੜਾ ਚੰਗਾ ਤੋਰ ਲਈਏ ਉੱਤੇ ਬਹਿ ਕੇ ਥੋੜਾ ਜਿਹਾ। ਤੇ ਗੱਦੀ ਨੇੜੇ ਕੀਤੀ ਤੇ ਐਂਬਰ ਰਾਣੀ ਦਾ ਖੂਨ ਹੀ ਤੱਕ ਗਰਮ ਹੋ ਗਿਆ, ਤਲਖੀ ਸ਼ੁਰੂ ਕਰਤੀ ਉਹਨੇ ਕਿ ਵੀ ਇਹ ਤੁਸੀਂ ਮੇਰੇ ਨਾਲ ਕਿਹੜੀ ਕਰਦੇ ਪਏ? ਕਿਉਂ ਬਈ ਹੈ ਠੀਕ ਆ ਹੁਣ ਹੈ ਬਈ? ਆ ਫੜੀ ਕੀ ਹਾਲ ਚਾਲ ਆ? ਅੱਛਾ ਜੀ ਅੱਛਾ ਜੀ ਜ਼ਾਹਰੀ ਗੱਲ ਆ ਭਾਈ, ਸਾਡੇ ਬੰਦਿਆਂ ਨੂੰ ਪਰਸੋਂ ਦਾ ਪਤਾ ਵੀ ਯਾਦ ਘੋਗਾ ਆ ਰਿਹਾ। ਨਹੀਂ ਅਸਲ 'ਚ ਮੈਨੂੰ ਪਤਾ ਹੀ ਨਹੀਂ ਸੀ, ਮੈਂ ਧਿਆਨ ਨਹੀਂ ਕੀਤਾ। ਚਾਚਾ ਜੀ ਹਰਾਂ ਨੂੰ ਮਿਲਿਆ ਤੇ ਮੈਂ ਵੇਖਣ ਡਿਆ। ਇਹ ਮਾਸ਼ਾਅੱਲਾ 35 ਦਿਨ ਹੋ ਗਏ ਅੱਜ ਉੱਤੇ ਨਹੀਂ ਬੈਠੇ। ਚਲਾ ਬਹਿ ਕੇ ਵਹਾ ਸਾਹਿਬ। ਨਹੀਂ ਉਹੀ ਕਰਨ ਲੱਗੇ ਸੀ। ਸਾਰੀ ਗਾਣਾ ਲਾ ਰਿਹਾ ਜੇ, ਜਿੱਤੇ ਹੈ ਸ਼ਾਹ ਸਵਾਰੀ ਮੈਦਾਨੀ ਜੰਗ ਮੇ, ਨਾਲ ਜਦੋਂ ਉਹਨੇ ਚੱਕ ਕੇ ਮਾਰਿਆ। ਇਹ ਲੱਗਣਾ ਅੱਜ। ਉਹ ਯਾਰ ਉੱਤੇ ਬਹਿ ਨਹੀਂ ਦਿੰਦੀ ਪਈ। ਉਹ 35 36 ਦਿਨ ਹੋ ਗਏ ਨਾ ਤੇ ਨਹੀਂ ਬੈਠੇ ਉੱਤੇ। ਤੇ ਹੁਣ ਉਹਨੂੰ ਲੱਗਾ ਵੀ ਪਤਾ ਨਹੀਂ ਕੀ ਆ, ਪਾੜ ਪਾਈ ਆ ਤੇ ਦੰਦਲ ਪੈਣ ਵਾਲੀ ਹੋ ਗਈ ਇਹਨੂੰ। ਚੱਲ ਮਾਰ ਕੇ ਚੱਲ ਬੈ। ਨਹੀਂ ਇਦਾਂ ਹੀ ਆ। ਆ ਤੂੰ ਆਇਆ ਵਾ, ਤੁਸੀਂ ਮੈਨੂੰ ਵਿਆਹ ਤੇ ਲਿਜਾਣਾ ਹੈ ਜਾਂ ਨਹੀਂ? ਤੁਹਾਨੂੰ ਪਤਾ ਨਾ ਕੋਈ ਵਿਆਹ ਹੋਵੇ, ਕੋਈ ਈਦ ਹੋਵੇ, ਮੇਰੇ ਸੱਟ ਲੱਗ ਜਾਂਦੀ ਆ। ਨਹੀਂ ਵਿਆਹ ਤੇ ਅੱਲਾ ਖੈਰ ਕਰੇ। ਨਹੀਂ ਆਪਾਂ ਅੱਛਾ ਠੀਕ ਆ। ਨਹੀਂ ਆਪਾਂ ਹੁਣ ਨਾ ਤੁਸੀਂ ਆ ਗਏ ਹੋ, ਉਹ ਤੂੰ ਤੇ ਮਾਲ ਭੋਰੇ ਆ। ਨਾ ਇਹਨਾਂ ਨੂੰ ਜਾਣਦੇ ਅੰਦਰ। ਮਾਂ ਸਾਹਿਬ ਤੁਸੀਂ ਵੇਖ ਲਿਆ ਜੇ, ਸੁਣ ਲਿਆ ਜੇ। ਇੱਕ ਸਿਰਫ ਤੁਹਾਨੂੰ ਹੀ, ਮੈਨੂੰ ਐਵੇਂ ਹੀ ਰਗੜ ਰਿਹਾ। ਨਹੀਂ ਯਾਰ ਮਾਜ਼ ਦਾ ਸਾਰਿਆਂ ਨੂੰ ਪਤਾ, ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਤਾ। ਜਿਹੜਾ ਬੰਦਾ ਵੇਖਦਾ ਨਾ ਮਾਜ਼ ਨੂੰ ਵੀ ਇਹ ਬੰਦੇ ਉਹੀ ਆ ਨਾ ਜਿਹੜੇ ਪਿੰਡ ਭੋਰੇ ਵੱਜਦੇ ਆ। ਯੈਸ ਕਿਆ ਬਾਤਾਂ ਕਿਆ ਬਾਤਾਂ। ਈਦ ਮੁਬਾਰਕ ਭਾਈ। ਲੋਈ ਉਧਰ ਪ੍ਰਾਹੁਣੇ ਆ ਗਏ ਤੇ ਮੈਂ ਇਧਰ ਪੱਠਿਆਂ ਦਾ ਟਾਈਮ ਹੋ ਗਿਆ। ਪੱਠੇ ਲੈ ਕੁਤਰ ਅੱਬੂ ਨੇ ਤੇ ਅਸੀਂ ਕਿਹਾ ਵੀ ਪਾ ਲਈਏ। ਤੇ ਮੇਰੀ ਅੱਜ ਮੈਂ ਹਿਸਾਬ ਲਾਇਆ, ਮੈਂ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰ ਹੀ ਆ। ਤੂੰ ਈਦ ਕੀਤੀ ਮੈਂ ਅੱਜ ਈਦ ਕੀਤੀ, ਮੈਂ ਅੱਜ ਵਾਕਈ ਕੁਝ ਨਹੀਂ ਕੀਤਾ ਇਹਦਾ ਮੇਰਾ ਮੂੰਹ ਧੋਤਾ ਗਿਆ ਯਾਰ। ਮਦਰ ਆਇਆ, ਹਾਂ ਮਦਰ ਕਹਿੰਦਾ ਯਾਰ ਮੇਰੇ ਨਾਲ ਕੱਪੜੇ ਪਾਏ ਨਵੇਂ। ਹਾਂ ਮੈਂ ਭਰਦਾ ਨੂੰ ਚੱਕੀ ਆ। ਹਾਂ ਮੈਂ ਕਿਹਾ ਚੱਲ ਠੀਕ ਆ। ਫਿਰ ਉਹਨੇ ਭਰ ਮੰਗਲੇ ਚ ਕਾਏ ਸੁਬਾ ਪਾਏ। ਹਾਂ ਇਹ ਕੰਮ ਯਾਰ ਅੱਜ ਗੱਲ ਇਹ ਆ ਵੀ ਕੱਲ ਤੂੰ ਈਦ ਕੀਤੀ ਸੀ, ਅੱਜ ਮੈਂ ਕੀਤੀ, ਪਰ ਹਾਲਾਂਕਿ ਮੈਂ ਕਿਤੇ ਗਿਆ ਨਹੀਂ ਕੱਲ ਵੀ ਸੁਬਾ ਮੈਂ ਪੱਠੇ ਪਾਏ ਯਾਰ, ਪਰ ਮੈਂ ਨਾਲ ਪਵਾਏ। ਸ਼ਾਮੀ ਤੁਸੀਂ ਪਾਏ ਬਸ। ਹਾਂ ਤੇ ਸ਼ਾਮੀ ਪਾਏ। ਈਦ ਤਾਂ ਕੀਤੀ ਨਾ, ਨਹੀਂ ਫਿਰਿਆ ਕਿ ਨਹੀਂ? ਕੱਪੜੇ ਨਵੇਂ ਪਾਏ ਕਿ ਨਹੀਂ ਪਾਏ? ਜਦੋਂ ਮੈਂ ਜਿਹੜੇ ਟਾਈਮ ਫੇਰਾ ਤੁਸੀਂ ਵੇਲੇ ਸੀ, ਤੁਸੀਂ ਵੀ ਕੁਛ ਨਹੀਂ ਕੀਤਾ ਯਾਰ ਉਹ ਫਿਰ ਦੁਪਹਿਰੇ ਸੀ ਨਾ। ਕਿਉਂ ਜੱਟੂ? ਠੀਕ ਹੈ, ਪਰ ਮੈਂ ਜੱਟੂ ਨੇ ਕੱਲ ਕੰਮ ਕੀਤਾ। ਨਹੀਂ ਮੈਂ ਤੇ ਜੱਟੂ ਨੇ ਕੱਲ ਕੰਮ ਕੀਤਾ। ਕਿਉਂ ਜੱਟੂ? ਈਦ ਵਾਲੇ ਦਿਨ ਅਸੀਂ ਕੰਮ ਕੀਤਾ। ਹਾਂ ਅੱਜ ਮੈਂ ਕੁਝ ਨਹੀਂ ਕੀਤਾ। ਅੱਜ ਵੀ ਮਤਲਬ ਕੀਤਾ, ਈਦ ਤਾਂ ਹੈਗੀ ਆ, ਮਤਲਬ ਕੀਤਾ ਨਹੀਂ, ਕੀਤਾ ਵੀ ਹੈ ਤੇ ਨਹੀਂ ਵੀ ਕੀਤਾ, ਐ ਹਿਸਾਬ ਲਾ ਲਓ ਵੀ ਆ ਮਾਲ ਡੰਗਰ ਵਾਲੇ ਕੰਮ ਨੂੰ ਹੱਥ ਨਹੀਂ ਲਾਇਆ। ਉਧਰ ਮੈਂ ਰਿਹਾ ਵਾਂ, ਉਹ ਵਧੀਆ ਕਰ ਲਿਆ ਸਾਰਾ ਅੱਜ। ਤੇ ਲਓ ਜੀ ਪੱਠੇ ਪੈ ਚੱਲੇ ਆ, ਪੱਠੇ ਪੈ ਗਿਆ ਤੇ ਫਿਰ ਤਾਂ ਕੰਮ ਨਿਬੜ ਚੱਲਾ ਆਪਣਾ ਕੇ। ਆ ਪੱਠੇ ਪਾਉਣੇ ਅੰਦਰ।
ਪਾ ਲਓ ਫਿਰ 10 11 ਨੇ ਖੁੱਲੀਆਂ ਭਰੀ ਬਸ ਐਂਬਰ ਰਾਣੀ ਦਾ ਥੋੜਾ ਜਿਹਾ ਨਾ ਖਿਆਲ ਕਰਿਓ ਕੁਝ ਪਾਉਣਾ ਵਾਸਤੇ ਹੈ। ਐਂਬਰ ਦਾ ਲੂਸਾ ਵੱਢਣਾ। ਹਾਂ ਲੋ ਜੀ ਆ ਭਰਿਆ ਸੀ ਤੇ ਫਾਇਦਾ ਹੋ ਗਿਆ। ਆ ਗਈਆਂ ਇਹਦੇ ਵਿੱਚ ਹੁਣ ਫੇਰਾ ਤੋਰਾ ਕਰਨਗੀਆਂ। 2 ਇੱਥੇ ਤੇ 2 ਅੰਦਰ ਆ, ਉਹ ਉੱਥੇ ਰਹਿਣੀਆਂ। ਤੇ ਪ੍ਰਾਹੁਣੇ ਆਪਣੇ ਇੱਧਰ ਆ ਤੇ ਪ੍ਰਾਹੁਣੇ ਤਿਆਰ ਹੋ ਕੇ ਆਏ ਆ। ਲੱਗ ਨਹੀਂ ਰਿਹਾ ਨਹੀਂ ਘੜੀ ਤੋਂ ਤਾਂ ਲੱਗ ਰਿਹਾ ਯਾਰ ਘੜੀ। ਅੱਛਾ ਇਸ ਘੜੀ ਦੀ ਥੋੜੀ ਜਿਹੀ ਹਿਸਟਰੀ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਆ ਜਿਹੜੀ ਘੜੀ ਹੈ ਨਾ, ਜੱਟ ਸਾਹਿਬ ਦਿਖਾਓ। ਇਹਦਾ ਅੱਬਾ ਨਾ ਸਊਦੀਆ ਤੋਂ ਲੈ ਕੇ ਆਇਆ ਸੀ। ਇਹ ਕਿੰਨੇ ਸਾਲ ਹੋ ਗਏ ਅੱਬੇ ਨੂੰ ਸਊਦੀਆ ਛੱਡੇ ਨੂੰ? 25 ਸਾਲ ਹੋ ਗਏ। ਇਹ 5 ਸਾਲਾਂ ਦੀ ਇਹਦੇ ਦਾਦੇ ਨੂੰ ਮਿਲਾ ਦਿੱਤੀ ਸੀ ਅੱਬੇ ਨੇ। ਸਹੀ ਨਹੀਂ ਕਿ ਯਾਰ ਚੈੱਕ ਤੇ ਨਹੀਂ ਹੈ ਨਵੀਂ। ਇਹ ਪਤਾ ਨਹੀਂ ਕਿਹੜੇ ਟਰੰਕ 'ਚ ਰੱਖਦੇ, ਸਾਨੂੰ ਵੀ ਦੱਸ ਦੇ। ਤੂੰ ਜਦੋਂ ਵੇਖੀ ਹੱਥ ਚ ਪਾਈ ਨਹੀਂ ਹੁੰਦੀ। ਨਹੀਂ ਹੱਥ 'ਚ ਪਾਈ ਹੁੰਦੀ ਆ। ਅੱਛਾ ਮਜ਼ੇ ਦੀ ਗੱਲ ਇਹ ਜਦੋਂ ਵੀ ਘੜੀ ਪਾਈ ਹੁੰਦੀ ਨਾ, ਤੇ ਫਰਜ਼ ਕਰੋ ਕਿਤੇ ਲੜਾਈ ਹੋਣ ਲੱਗੀ ਹੈ ਤੇ ਜੱਟ ਸਭ ਤੋਂ ਪਹਿਲਾਂ ਘੜੀ ਲਾਉਂਦਾ ਆਪਦੀ। ਨਹੀਂ ਭਾਈ ਲੜਾਈ ਮੁੱਕ ਜਾਂਦੀ ਏ, ਇਸ ਗੱਲ ਦਾ ਮੈਂ ਗਵਾਹ ਵਾਂ। ਲੇਕਿਨ ਇਹ ਘੜੀ ਦੀ ਕੋਈ ਕਰਾਮਾਤ ਆ ਹੈ। ਬਸ ਤਾਂ ਹੀ ਵੀਰੇ 25 ਸਾਲਾਂ ਤੋਂ ਇਹ ਲਾਈ ਨਹੀਂ ਹੈਗੀ। ਅੱਛਾ ਲੜਾਈ ਨਹੀਂ ਹੋਈ, ਠੀਕ ਆ। ਤੇ ਬਾਕੀ ਚੌਰ ਸਾਹਿਬ ਤਿਆਰ ਸ਼ਿਆਰ ਹੋ ਗਏ ਤੁਸੀਂ? ਮਤਲਬ ਹੋਣਾ ਹਲੇ? ਇੱਕ ਵਾਰੀ ਹੋਣਾ। ਅੱਛਾ ਇੱਕ ਵਾਰੀ ਹਲੇ ਹੋਣਾ ਹੈ। ਚਲੋ ਬਲਾਲ ਤੂੰ ਵੀ ਹਲੇ ਹੋਣਾ ਹੈ ਮੇਰਾ ਖਿਆਲ, ਹੈ ਨਾ? ਅੱਛਾ ਮੈਂ ਵੀ ਹਲੇ ਹੋਣਾ ਵਾ। ਸੋ ਇਸ ਕਰਕੇ ਹੁਣ ਤੈਨੂੰ ਪਤਾ ਵਾ ਕਿ ਜਾਣਾ ਵਾ ਭਾਈ ਮਹਿੰਦੀ ਤੇ ਕੁਆਲੀ ਨਾਈਟ ਆ। ਕੁਆਲੀ ਨਾਈਟ ਆ ਤੇ ਅੱਲਾ ਰੱਖੇ ਖੈਰ। ਬਾਕੀ ਆਪਾਂ ਹੁਣ ਮਿਲਦੇ ਆ ਸਵੇਰੇ ਇੱਕ ਅਲੱਗ ਵਲੌਗ 'ਚ। ਵਲੌਗ ਕਰਦੇ ਆ ਐਂਡ। ਕੰਮ ਸ਼ਮ ਆਪਣੇ ਨਿਬੜ ਗਿਆ, ਪ੍ਰਾਹੁਣੇ ਆ ਗਿਆ। ਹੁਣ ਜ਼ਾਹਰੀ ਗੱਲ ਆ ਫਿਰ ਇਹਨਾਂ ਨੂੰ ਵੀ ਟੋਰਾ ਫੇਰਾ ਕਰਾਉਣਾ ਹੈ। ਸੋ ਇਸ ਕਰਕੇ ਇਹਨਾਂ ਨੂੰ ਵੀ ਟੋਰਨਾ ਮੁਲਤਾਨੀ ਚਾਲ ਕਢਾਉਣੀ ਤੁਹਾਡੀ ਘੋੜੀ ਵਾਲੀ ਮੈਂ। ਦਿਓ ਜੀ ਇਜਾਜ਼ਤ ਆ। ਹੁਣ ਮਿਲਦੇ ਆ ਸਵੇਰ ਇੱਕ ਅਲੱਗ ਵਲੌਗ 'ਚ, ਇੱਕ ਅਲੱਗ ਰੂਟੀਨ ਦੇ ਵਿੱਚ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਦਿਓ ਇਜਾਜ਼ਤ। ਰੱਬ ਰੱਖ।